ਇਹ ਉਹ ਜਗ੍ਹਾ ਹੈਗੀ ਹੈ ਜੀ ਜਿੱਥੇ 10ਵੇਂ ਪਾਤਸ਼ਾਹ ਦੇ ਹੁਕਮ ਤੇ ਭਾਈ ਕਨਈਆ ਇੱਥੇ ਆਏ, ਕਾਵਾ ਪਿੰਡ ਵਿੱਚ ਆਏ। ਇੱਥੇ ਆ ਕੇ ਉਹਨਾਂ ਧਰਮਸਾਲ ਖੋਲੀ, ਇੱਥੇ ਆ ਕੇ ਰਹੇ ਤੇ ਇੱਥੇ ਹੀ ਉਹਨਾਂ ਦੇ ਸਵਾਸ ਪੂਰੇ ਹੋਏ। ਦੇਖੋ ਉਹੀ ਟਿੱਬਾ ਜਿਹੜਾ ਸਮਾਧ ਹੈਗੀ ਸੀ ਭਾਈ ਕਨਈਆ ਦੀ, ਉੱਥੇ ਇੱਕ ਮਸਜਿਦ ਬਣ ਗਈ ਹੈ। ਉਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਜੀ। ਭਾਈ ਕਨਈਆ ਦਾ ਮੈਸੇਜ ਕੀ ਸਾਨੂੰ ਸਭ ਤੋਂ ਵੱਡੀ ਗੱਲ ਕੀ ਸਿਖਾਈ ਉਹਨਾਂ ਨੇ ਕਿ ਦੇਸ਼ ਵਿੱਚ ਧਰਮ ਦਾ ਬੰਦਾ ਹੋਵੇ ਲੇਕਿਨ ਹੈ ਰੱਬ ਦਾ ਰੂਪ। ਸਾਨੂੰ ਸਭ ਨੂੰ ਰੱਬ ਨੇ ਬਣਾਇਆ ਹੈ। ਤੁਸੀਂ ਦੇਖ ਸਕਦੇ ਹੋ ਅਜੇ ਵੀ ਇਸ ਪਿੰਡ ਦੇ ਚੜ੍ਹਦੇ ਤੇ ਲਹਿੰਦੇ ਵਾਲੇ ਪਾਸੇ 2 ਦਰਵਾਜ਼ੇ ਹੈਗੇ ਆ, ਉਹ ਅਜੇ ਵੀ ਜਰਨੈਲੀ ਸੜਕਾਂ ਨੂੰ ਦਿਖਦੀ ਹੈ ਜੀ। ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੀ ਫੋਟੋ 1932 ਵਿੱਚ ਧੰਨਾ ਸਿੰਘ ਨੇ ਲਿੱਤੀ ਸੀ, ਤੇ ਸੱਜੇ ਪਾਸੇ ਤੁਹਾਡੇ ਉਹ ਫੋਟੋ ਹੈ ਜਿਹੜੀ ਜਿਵੇਂ ਸਾਂਝਾ ਪੰਜਾਬ ਨੇ 2024 ਵਿੱਚ ਲਿੱਤੀ ਸੀ। ਇੱਥੋਂ ਕੋਈ 50 ਮੀਟਰ ਤੇ ਹਾਰੋ ਨਦੀ ਹੈਗੀ ਹੈ ਜੀ, ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਤੇ। ਉੱਥੋਂ ਪਾਣੀ ਲੈ ਕੇ ਆਉਂਦੇ ਸੀ ਤੇ ਜਰਨੈਲੀ ਸੜਕ ਤੇ ਜਾ ਕੇ ਹਰ ਰੋਜ਼ ਕਹਿੰਦੇ ਆ, ਇਤਿਹਾਸ ਦੱਸਦਾ 360 ਘੜੇ ਭਰ ਕੇ ਲੈ ਕੇ ਆਉਂਦੇ ਸੀ। ਉੱਥੇ ਜਾ ਕੇ ਜਰਨੈਲੀ ਸੜਕ ਤੇ ਸਾਰੇ ਜਿਹੜੀ ਸੰਗਤਾਂ ਆਉਂਦੀਆਂ ਸੀ, ਜੋ ਵੀ ਧਰਮ ਦੀਆਂ ਹੋਣ, ਉਹਨਾਂ ਨੂੰ ਪਾਣੀ ਪਿਲਾਉਂਦੇ ਸੀ। ਉੱਨੀ ਸੌ 32 ਵਿੱਚ 15 ਅਪ੍ਰੈਲ ਨੂੰ ਧੰਨਾ ਸਿੰਘ ਪਟਿਆਲਵੀ ਇਸ ਜਗ੍ਹਾ ਤੇ ਗਏ ਸੀ ਤੇ ਹੁਣ 92 ਸਾਲ ਤੋਂ ਬਾਅਦ ਜਿਵੇਂ ਸਾਂਝਾ ਪੰਜਾਬ ਨੇ ਧੰਨਾ ਸਿੰਘ ਬਾਰੇ ਪੜ੍ਹਿਆ, ਉਹਨਾਂ ਦੀ ਕਿਤਾਬ ਪੜ੍ਹੀ ਤੇ ਅਸੀਂ ਹੁਣ ਇਹ ਜਗ੍ਹਾ ਜਿਹੜੀ ਹੈ ਉਹ ਲੱਭਣ ਜਾਵਾਂਗੇ ਕਿ ਜਿਵੇਂ ਸਾਂਝਾ ਪੰਜਾਬ, ਲਹਿੰਦੇ ਪੰਜਾਬ ਦੇ ਸਾਡੇ ਜਿਹੜੇ ਗੁਰੂ ਸਾਹਿਬਾਂ ਦੇ ਸਥਾਨ ਤੇ ਗੁਰਸਿੱਖਾਂ ਦੇ ਇਤਿਹਾਸ ਦੇ ਸਥਾਨ ਹੈ ਜੀ, ਉਹਨਾਂ ਨੂੰ ਅਸੀਂ ਕਿਵੇਂ ਲੱਭਦੇ। ਇਹ ਸਭ ਤੋਂ ਪਹਿਲਾ ਕੰਮ ਜਿਹੜਾ ਹੈਗਾ, ਅੱਜ ਤੁਹਾਡੇ ਮੈਂ ਗੱਲ ਕਰਾਂਗਾ। ਮੈਂ ਇਸ ਟਾਈਮ ਅਮਰੀਕਾ ਬੈਠਾ ਤੇ ਸਾਨੂੰ ਪਤਾ ਲੱਗਾ ਸੀ ਕਿ ਭਾਈ ਕਨਈਆ ਜਿਹੜੇ ਹੈਗੇ ਹੈ, ਉਹਨਾਂ ਦੀ ਜਿਹੜੀ ਧਰਮਸਾਲ ਦੇ ਸਮਾਧ ਜਿਹੜੀ ਹੈਗੀ ਹੈ, ਉਹ ਪਿੰਡ ਕਾਵਾ ਵਿੱਚ ਹੈਗੀ ਹੈ, ਜਿਹੜਾ ਅਟਕ ਦੇ ਨੇੜੇ ਹੈ। ਤੇ ਸਾਨੂੰ ਕਿਵੇਂ ਗੱਲ ਪਤਾ ਲੱਗੀ ਜੀ, ਮੇਰੇ ਨਾਲ ਜੀ ਕਿਤਾਬ ਪਈ ਹੈ। ਇਹ ਜੀ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਹੁੰਦੇ ਸੀ ਜੀ। ਇਹ ਜੀ 1930 ਤੋਂ ਲੈ ਕੇ 1934 ਤੱਕ ਇਹ ਪੰਜਾਬ ਤੇ ਹੋਰ ਜਿਹੜੇ ਵੀ ਚੜ੍ਹਦੇ ਲਹਿੰਦੇ ਪੰਜਾਬ ਦੇ ਗੁਰਦੁਆਰੇ ਹੈ, ਉੱਥੇ ਸਾਈਕਲ ਤੇ ਗਏ ਜੀ। ਧੰਨਾ ਸਿੰਘ ਜੀ ਜਦੋਂ ਗਏ ਹੈ, ਇਹ ਸਾਈਕਲ ਤੇ ਗਏ। ਇੱਥੇ ਦੇਖੋ ਫੋਟੋ ਤੁਹਾਨੂੰ ਦਿਖਦੀ ਹੈ, ਸਾਈਕਲ ਤੇ ਗਏ ਹੈ। ਤੇ ਇਹਨਾਂ ਦੀ ਜੀ ਡਾਇਰੀਆਂ ਹੈਗੀਆਂ, ਉਹ ਵੀ ਬਚ ਗਈਆਂ, ਉਹ ਛਪੀਆਂ ਡਾਇਰੀਆਂ। ਤੇ ਨਾਲ ਇਹਨਾਂ ਕੋਲ ਕੈਮਰਾ ਹੁੰਦਾ ਸੀ ਜਿਹਦੇ ਨਾਲ ਇਹਨਾਂ ਨੇ ਫੋਟੋਆਂ ਲਿੱਤੀਆਂ। ਤੇ ਹੁਣ ਜੀ ਇਹਦੇ ਵਿੱਚ ਅਸੀਂ ਜਾ ਰਹੇ ਹਾਂ ਜੀ, ਇਸ ਕਿਤਾਬ ਵਿੱਚ ਅਸੀਂ ਪੰਨਾ ਨੰਬਰ 408 ਤੇ ਜਾ ਰਹੇ ਹਾਂ ਜੀ। ਇਹ ਕਹਿੰਦੇ ਹੈ ਕਿ 15 ਅਪ੍ਰੈਲ 1932 ਨੂੰ ਕਹਿੰਦੇ ਆ ਕਿ ਮੈਂ ਸ਼ਹਿਰ ਜਿਹੜਾ ਹੈਗਾ ਹਸਨ ਅਬਦਾਲ ਤੋਂ ਨਿਕਲਿਆ, ਪੰਜਾ ਸਾਹਿਬ ਤੋਂ। ਤੇ ਉਸ ਤੋਂ ਬਾਅਦ 24 ਮੀਲ ਤੇ ਸ਼ਹਿਰ ਕੈਮਲਪੁਰ ਇਸ ਸਾਈਕਲ ਤੇ ਪਹੁੰਚੇ ਹੈ। ਸਾਈਕਲ ਤੇ ਇੱਕ ਦਿਨ 24 ਮੀਲ ਰਸਤਾ ਇਹਨਾਂ ਨੇ ਪੂਰਾ ਕੀਤਾ ਤੇ ਰਾਤ ਜਾ ਕੇ ਜੀ ਇਹ ਕੈਮਲਪੁਰ, ਜਿਹਦਾ ਹੁਣ ਨਵਾਂ ਨਾਂ ਅਟਕ ਸ਼ਹਿਰ ਹੈ, ਉੱਥੇ ਜਾ ਕੇ ਛਾਬਨੀ ਵਿੱਚ ਰਹੇ। ਉੱਥੇ ਸਿੰਘ ਸਭਾ ਗੁਰਦੁਆਰਾ ਸੀ। ਉੱਥੇ ਜਾ ਕੇ ਇਹਨਾਂ ਨੇ ਕਹਿੰਦੇ ਮੈਂ ਲੰਗਰ ਛਕਿਆ ਤੇ ਉੱਥੇ ਜਾ ਕੇ ਮੈਂ ਵਿਸ਼ਰਾਮ ਕੀਤਾ। ਤੇ ਉਸ ਤੋਂ ਬਾਅਦ ਉਸੀ ਦਿਨ ਭਾਈ ਧੰਨਾ ਸਿੰਘ ਹੁਣ ਕਹਿੰਦੇ ਹੈ ਕਿ ਸ਼ਹਿਰ ਕੈਮਲਪੁਰੀ ਅਟਕ ਦੇ ਚੜ੍ਹਦੇ ਦੀ ਤਰਫ ਸਦਰ ਬਾਜ਼ਾਰ ਤੋਂ ਹੁੰਦੇ ਹੋਏ ਇਹ ਪਹੁੰਚੇ ਪਿੰਡ ਕਾਵਾ ਸਰਾਏ। ਇਹ ਜਿਹੜਾ ਪਿੰਡ ਕਾਵਾ ਸਰਾਏ ਹੈ, ਜੋ ਉਹਨਾਂ ਬਾਰੇ ਗੱਲ ਕਰਦੇ ਹੈ, ਇਹ ਕਹਿੰਦੇ ਉਹ ਪਿੰਡ ਹੈਗਾ ਜਿੱਥੇ 10ਵੇਂ ਪਾਤਸ਼ਾਹ ਨੇ ਭਾਈ ਕਨਈਆ ਨੂੰ ਹੁਕਮ ਦਿੱਤਾ ਸੀ ਅਨੰਦਪੁਰ ਸਾਹਿਬ ਦੀ 1704 ਦੀ ਲੜਾਈ ਵਿੱਚ, ਜਿਹਦੇ ਵਿੱਚ ਭਾਈ ਕਨਈਆ ਨੇ ਜਿਹੜੇ ਵੀ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਜਿਨ੍ਹਾਂ ਨੂੰ ਵੀ ਜਿਹੜੇ ਵੀ ਫੱਟੜ ਹੋਏ ਸੀ, ਉਹ ਸਾਰਿਆਂ ਨੂੰ ਪਾਣੀ ਪਿਲਾਇਆ ਸੀ। ਤੇ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਹੁਕਮ ਕੀਤਾ ਭਾਈ ਕਨਈਆ ਨੂੰ ਕਿ ਤੁਸੀਂ ਕਾਵਾ ਜਾ ਕੇ ਇੱਥੇ ਤੁਸੀਂ ਸੇਵਾ ਕਰੋ। ਤੇ ਜੀ ਇੱਥੇ ਕਿਤਾਬ ਧੰਨਾ ਸਿੰਘ ਦੀ ਕਹਿੰਦੀ ਹੈ ਕਿ ਇੱਥੇ ਜਾ ਕੇ ਇਹਨਾਂ ਨੇ ਫਿਰ ਧਰਮਸਾਲ ਖੋਲੀ। ਉੱਥੇ ਜਿਹੜੀ ਹਾਰੋ ਨਦੀ ਹੈਗੀ ਹੈ, ਜਿਹੜੀ ਕਾਵਾ ਦੇ ਨੇੜੇ ਹੈਗੀ ਹੈ ਜੀ, ਉੱਥੇ ਜਾ ਕੇ ਇਹਨਾਂ ਨੇ ਇਹ ਧਰਮਸਾਲ ਵੀ ਖੋਲੀ। ਉੱਥੇ ਹੀ ਇਹ ਪੂਰੇ ਹੋਏ, ਉੱਥੇ ਹੀ ਇਹਨਾਂ ਦਾ ਸੰਸਕਾਰ ਹੋਇਆ। ਫਿਰ ਜੀ ਅੱਗੇ ਕੀ ਗੱਲ ਕਰਦੇ, ਇਹ ਕਹਿੰਦੇ ਹੈ ਕਿ ਜਿਹੜੀ ਪੰਜਾਬ ਤੋਂ ਪਿਸ਼ਾਵਰ ਜਰਨੈਲੀ ਸੜਕ ਜਾਂਦੀ ਸੀ, ਮੁਗਲਾਂ ਦੇ ਟਾਈਮ ਦੀ ਗੱਲ ਕਰ ਰਹੇ ਹੋ ਜੀ, ਉਹ ਸੜਕ ਇਹ ਪਿੰਡ ਕਾਵਾ ਸਰਾਏ ਦੇ ਵਿੱਚੋਂ ਦੀ ਹੋ ਕੇ ਜਾਂਦੀ ਸੀ। ਤੇ ਜੀ ਕਹਿੰਦੀ ਹੈ ਕਿਤਾਬ ਕਿ ਪਿੰਡ ਦੇ ਚੜ੍ਹਦੇ ਤੇ ਲਹਿੰਦੇ ਵਾਲੇ ਪਾਸੇ 2 ਦਰਵਾਜ਼ੇ ਹੈ ਪੁਰਾਣੇ, ਹਾਂਜੀ, ਜਿਹੜੇ ਪਿੰਡ ਵਿੱਚ ਅਜੇ ਵੀ ਹੁੰਦੇ ਸੀ 1932 ਵਿੱਚ ਧੰਨਾ ਸਿੰਘ ਦੇ ਹਿਸਾਬ ਨਾਲ। ਜਦੋਂ ਅਸੀਂ ਉੱਥੇ ਜਾਵਾਂਗੇ, ਇਹ ਸਮਾਨ ਲੱਭਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਦਰਵਾਜ਼ੇ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰੀਏ, ਅਗਰ ਉਹ ਦਰਵਾਜ਼ੇ ਅਜੇ ਵੀ ਹੈਗੇ।
ਉਸ ਤੋਂ ਬਾਅਦ ਜੀ ਹੋਇਆ ਕਿ ਜਿਹੜੀ ਜਰਨੈਲੀ ਸੜਕ ਹੈਗੀ ਹੈ ਉਹਦਾ ਰਸਤਾ ਬਦਲ ਗਿਆ। ਇਸ ਕਰਕੇ ਇਹ ਜਿਹੜਾ ਪਿੰਡ ਹੈਗਾ ਹੈ, ਬਹੁਤ ਛੋਟਾ ਪਿੰਡ ਬਣ ਗਿਆ। ਸੋ ਕਹਿੰਦਾ 1932 ਵਿੱਚ ਧੰਨਾ ਸਿੰਘ ਜੀ ਕਹਿੰਦੇ ਇਹ ਪਿੰਡ ਬਹੁਤ ਹੀ ਛੋਟਾ ਜਿਹਾ ਪਿੰਡ ਸੀ। ਧੰਨਾ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਹੈ ਕਿ ਇਸ ਪਿੰਡ ਕਾਵਾਂ ਦੇ ਉੱਤਰ ਦੀ ਤਰਫ, ਨਾਰਥ ਦੀ ਤਰਫ 40 ਕਰਮਾਂ ਤੇ, ਜਿਹੜਾ 40 ਕਰਮਾ ਹੁੰਦੇ, ਕਰਮਾ ਹੈ ਨਾ ਜੀ ਜਿਹੜਾ, ਉਹ 5.5 ਫੁੱਟ ਹੁੰਦਾ ਹੈ। ਤੇ ਅਸੀਂ ਕੋਈ ਗੱਲ ਕਰ ਰਹੇ ਹਾਂ 200-250 ਫੁੱਟ ਦੀ ਦੂਰੀ ਤੇ ਨਾਰਥ ਦੀ ਤਰਫ, ਉੱਤਰ ਦੀ ਤਰਫ ਭਾਈ ਕਨਈਆ ਜੀ ਦਾ ਸ਼ਹੀਦੀ ਜਗ੍ਹਾ ਹੈ। ਹੁਣ ਅਸੀਂ ਉੱਥੇ ਪਿੰਡ ਜਾਵਾਂਗੇ ਜੀ। ਉਹ ਪਿੰਡ ਵਿੱਚ ਜਾ ਕੇ, ਕਾਬਾ ਪਿੰਡ ਵਿੱਚ ਅਸੀਂ ਉੱਤਰ ਦੀ ਤਰਫ ਜਾ ਕੇ ਲੱਭਾਂਗੇ। ਸਾਡੇ ਕੋਲ ਟਿੱਬੇ ਦੀ ਵੀ ਫੋਟੋ ਵੀ ਹੈਗੀ ਹੈ ਕਿਤਾਬ ਦੇ ਅੰਦਰ, ਇਸ ਲਈ ਉਸ ਪਿੰਡ ਤੋਂ ਜਾਵਾਂਗੇ। ਅੱਗੇ ਜੋ ਹੈ ਜੀ, ਇਹ ਬੜੀ ਇੰਟਰਸਟਿੰਗ ਗੱਲ ਹੈ। ਕਹਿੰਦਾ ਹੈ ਕਿ ਜੋ ਲੋਕਲ ਜਿਹੜੇ ਪਿੰਡ ਦੇ ਲੋਕੀ ਹੈ ਉਹਨੂੰ ਕਹਿੰਦੇ ਲਾਲਾ ਕਨਈਆ ਦੇ ਨਾਮ, ਪਰ ਇਹ ਜਗ੍ਹਾ ਪ੍ਰਸਿੱਧ ਹੈ ਤੇ ਚਿੱਟਾ ਝੰਡਾ ਇੱਥੇ ਝੂਲ ਰਿਹਾ ਹੈ ਤੇ ਇੱਕ ਤੇਲ ਦਾ ਦੀਵਾ ਵੀ ਇੱਥੇ ਰੋਜ਼ ਬਲਦਾ ਹੈ। ਅੱਛਾ, ਫਿਰ ਜੀ ਇਹ ਬੜੀ ਇੰਟਰਸਟਿੰਗ ਗੱਲ ਕਰ ਰਹੇ ਹੈ। ਕਹਿੰਦੇ ਹੈ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ, ਇਹਨਾਂ ਦੇ ਇੱਕ ਦੋਸਤ ਹੁੰਦੇ ਸੀ ਭਾਈ ਕਨਈਆ ਦਾ, ਤੇ ਨਾਂ ਸੀ ਨਿਆਜ਼ ਨੂਰੀ। ਕਹਿੰਦਾ ਹੈ ਕਿ ਉਹਨਾਂ ਦੀ ਜਿਹੜੀ ਸਮਾਧ ਹੈਗੀ ਨਿਆਜ਼ ਨੂਰੀ ਦੀ, ਉਹ ਭਾਈ ਕਨਈਆ ਜੀ ਦੀ ਸਮਾਧ ਦੇ ਬਿਲਕੁਲ ਨੇੜੇ ਹੈਗੀ ਹੈ, ਸਾਊਥ ਦੀ ਤਰਫ। ਹੁਣ ਇਹ ਵੀ ਅਸੀਂ ਜਾ ਕੇ ਦੇਖਣਾ ਉੱਥੇ ਜਾ ਕੇ ਪਤਾ ਕਰੀਏ ਕਿ ਦੇਖੋ ਜੀ, ਭਾਈ ਕਨਈਆ ਦੀ ਯਾਦ ਤੇ ਉਹ ਤਾਂ ਖਤਮ ਹੋ ਗਈ ਹੋਣੀ ਹੈ, 50 ਸਾਲ ਤੋਂ ਉੱਪਰ ਹੋ ਗਏ, ਲੇਕਿਨ ਨਿਆਜ਼ ਨੂਰੀ ਦੀ ਯਾਦ ਜ਼ਰੂਰ ਹੋਣੀ ਹੈ। ਨਿਆਜ਼ ਨੂਰੀ ਦੀ ਮਜ਼ਾਰ ਜਿਹੜੀ ਹੈਗੀ ਹੈ ਉਹ ਪਿੰਡ ਦੇ ਲੋਕਾਂ ਨੂੰ ਅਜੇ ਵੀ ਯਾਦ ਹੋਵੇਗੀ। ਉਹ ਸਾਨੂੰ ਪਤਾ ਹੈ ਕਿ ਪਿੰਡ ਤੋਂ ਜਿਹੜਾ ਉੱਤਰ ਦੀ ਤਰਫ ਹੈ ਤੇ ਉਹਦੇ ਥੋੜਾ ਉੱਪਰ ਜਾ ਕੇ ਸਾਡੇ ਕੋਲ ਟਿੱਬੇ ਦੀ ਫੋਟੋ ਵੀ ਹੈ। ਇਹ ਜਾ ਕੇ ਕਿਸੇ ਚੀਜ਼ਾਂ ਨੂੰ ਉੱਥੇ ਲੱਭਣੀ ਹੈ, ਜਾ ਕੇ ਉੱਥੇ ਪਿੰਡ ਵਿੱਚ ਜਾ ਕੇ ਕਿ ਇਹ ਜਿਹੜੀ ਧਰਮਸ਼ਾਲਾ ਸਮਾਧ ਹੁੰਦੀ ਸੀ ਇਹ ਕਿੱਥੇ ਹੁੰਦੀ ਸੀ। ਅੱਜ ਜੀਵੇ ਸਾਂਝਾ ਪੰਜਾਬ ਤੁਹਾਨੂੰ ਇੱਕ ਬਹੁਤ ਹੀ ਸਪੈਸ਼ਲ ਜਗ੍ਹਾ ਤੇ ਲੈ ਕੇ ਆਏ ਆ, ਜਿਹੜੀ ਅਸੀਂ ਬਿਲਕੁਲ ਸਾਡੇ ਦਿਮਾਗ 'ਚੋਂ ਭੁੱਲ ਗਈ ਹੈ ਜੀ। ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਭਾਈ ਕਨਈਆ ਆਏ, 10ਵੇਂ ਪਾਤਸ਼ਾਹ ਦੇ ਹੁਕਮ ਤੇ ਆ ਕੇ ਰਹੇ। ਇੱਥੇ ਪਿੱਛੇ ਜੋ ਦੇਖ ਰਹੇ ਹੋ ਢੇਰੀ ਜੀ, ਇਹਦੇ ਉੱਪਰ ਉਹਦੀ ਸਮਾਧ ਹੁੰਦੀ ਸੀ। ਸਾਨੂੰ ਉਹ ਕਿਵੇਂ ਪਤਾ ਹੈ ਜੀ? 1932 ਵਿੱਚ ਇੱਕ ਲੇਖਕ ਹੈਗੇ ਹੈ ਜੀ ਧੰਨਾ ਸਿੰਘ, ਉਹ ਸਾਈਕਲ ਤੇ ਇੱਥੇ ਆਏ ਸੀ। ਉਹਨਾਂ ਦੀ ਕਿਤਾਬ ਵਿੱਚ ਬੜਾ ਕਲੀਅਰਲੀ ਲਿਖਿਆ ਹੈ ਕਿ ਇੱਥੇ ਭਾਈ ਕਨਈਆ ਆ ਕੇ ਰਹਿੰਦੇ ਹੁੰਦੇ ਸੀ ਤੇ ਇੱਥੇ ਹੀ ਜਿਹੜੀ ਤੁਹਾਨੂੰ ਪਿੱਛੇ ਟਿੱਬਾ ਦਿਖ ਰਿਹਾ ਹੈ, ਜਿੱਥੇ ਹੁਣ ਮਸਜਿਦ ਹੈਗੀ ਹੈ, ਤੁਸੀਂ ਫੋਟੋ ਵਿੱਚ ਪੁਰਾਣੀ ਜਿਹੜੀ ਇਮਾਰਤ ਸੀ ਯਾਦਗਾਰ ਭਾਈ ਕਨਈਆ ਦੀ ਸਮਾਧ ਦੀ, ਉਹ ਤੁਹਾਨੂੰ ਇੱਥੇ ਦਿਖ ਰਹੀ ਹੈ। ਅੱਜ ਇਹ ਟਿੱਬਾ ਜੀਵੇ ਸਾਂਝਾ ਪੰਜਾਬ ਨੇ ਤੁਹਾਡੇ ਸਾਰਿਆਂ ਲਈ ਲੱਭਿਆ ਤੇ ਸਾਂਝਾ ਕਰ ਰਹੇ ਹਾਂ ਜੀ। ਅਟਕ ਦੇ ਨੇੜੇ ਪਿੰਡ ਦਾ ਨਾਂ ਹੈਗਾ ਜੀ ਕਾਵਾਂ। ਪਹਿਲੇ ਇਹਦਾ ਨਾਂ ਹੁੰਦਾ ਕਾਵਾਂ ਸਰਾਏ ਪਿੰਡ ਹੁੰਦਾ ਸੀ ਜੀ। ਹੁਣ ਕਿਉਂਕਿ ਇੱਥੇ ਇੱਕ ਮਸਜਿਦ ਬਣ ਗਈ ਹੈ ਤੇ ਲੋਕਲ ਜਿਹੜੇ ਲੋਕ ਸਾਨੂੰ ਇਹ ਦੱਸ ਰਹੇ ਇੱਥੇ ਕਿ ਇੱਥੇ ਉਹ ਜਿਹੜੇ ਨੂਰ ਨਿਹਾਲ ਨਿਆਜ਼ੀ ਸੀ, ਉਹਨਾਂ ਨੇ ਚੁੱਲ੍ਹਾ ਕੱਟਿਆ। ਅੱਜ ਜਿਹੜੀ ਮਸਜਿਦ ਬਣ ਗਈ ਤੁਹਾਨੂੰ ਉਹ ਦਿਖਾਉਂਦੇ ਆ, ਲੇਕਿਨ ਉਹ ਧਿਆਨ ਨਾਲ ਦੇਖੋ ਮੇਰੇ ਪਿੱਛੇ ਜੀ, ਜਿਹੜੀ ਫੋਟੋ ਪੁਰਾਣੀ 1932 ਦੀ ਹੈਗੀ ਹੈ ਉਹਦੇ 'ਚ ਤੁਹਾਨੂੰ ਪੱਥਰ ਦਿਖਦੇ ਹੈ। ਉਹ ਪੱਥਰ ਇੱਥੇ ਜਿਹੜੇ ਹੈਗੇ ਆ ਲੱਗੇ ਹੋਏ ਹੈ। ਅਗਰ ਧਿਆਨ ਨਾਲ ਦੇਖੋ ਵੱਡੇ ਸਾਈਜ਼ ਦੇ ਪੱਥਰ ਹੈ। ਹੁਣ ਜਿਹੜੀ ਪੱਕੀ ਦੀਵਾਰ ਜਿਹੜੀ ਲੱਗੀ ਹੈ ਜੀ ਤੁਹਾਨੂੰ ਦਿਖ ਰਿਹਾ ਇੱਥੇ, ਉਹ ਉਸੇ ਪੱਥਰਾਂ ਦੀ ਬਣੀ ਲੱਗਦੀ ਹੈ, ਲੇਕਿਨ ਚੂਨੇ ਨਾਲ ਲਾ ਕੇ। ਹਾਂਜੀ, ਸੋ ਆਓ ਜੀ ਹੁਣ ਤੁਹਾਨੂੰ ਜਿਹੜੀ ਇੱਥੇ ਮਸਜਿਦ ਅੱਜ ਕੱਲ੍ਹ ਹੈਗੀ ਹੈ ਉਹ ਦਿਖਾਈਏ। ਉਹਦੇ ਅੰਦਰ ਇੱਕ ਜੰਡ ਦਾ ਪੇੜ ਵੀ ਹੈਗਾ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਆਓ ਜੀ। ਇਹ ਉਹ ਜਗ੍ਹਾ ਹੈਗੀ ਹੈ ਜੀ ਜਿੱਥੇ 10ਵੇਂ ਪਾਤਸ਼ਾਹ ਦੇ ਹੁਕਮ ਤੇ ਭਾਈ ਕਨਈਆ ਇੱਥੇ ਆਏ, ਕਾਵਾ ਪਿੰਡ ਵਿੱਚ ਆਏ। ਇੱਥੇ ਆ ਕੇ ਉਹਨਾਂ ਧਰਮਸਾਲ ਖੋਲੀ, ਇੱਥੇ ਆ ਕੇ ਰਹੇ ਤੇ ਇੱਥੇ ਹੀ ਉਹਨਾਂ ਦੇ ਸਵਾਸ ਪੂਰੇ ਹੋਏ। ਅੱਜ ਜੀ ਦੇਖੋ ਉਹ ਟਿੱਬਾ ਜਿਹੜਾ ਸਮਾਧ ਹੈਗੀ ਸੀ ਭਾਈ ਕਨਈਆ ਦੀ, ਉੱਥੇ ਇੱਕ ਮਸਜਿਦ ਬਣ ਗਈ ਹੈ। ਉਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਜੀ। ਭਾਈ ਕਨਈਆ ਦਾ ਮੈਸੇਜ ਕੀ, ਸਾਨੂੰ ਸਭ ਤੋਂ ਵੱਡੀ ਗੱਲ ਕੀ ਸਿਖਾਈ ਉਹਨਾਂ ਨੇ ਕਿ ਦੇਸ਼ ਵਿੱਚ ਧਰਮ ਦਾ ਬੰਦਾ ਹੋਵੇ ਲੇਕਿਨ ਹੈ ਰੱਬ ਦਾ ਰੂਪ। ਸਾਨੂੰ ਸਭ ਨੂੰ ਰੱਬ ਨੇ ਬਣਾਇਆ ਹੈ। ਅਸੀਂ ਵੀ ਇਹ ਕੰਮ ਕਰੀਏ ਤਾਂ ਕਨਈਆ ਜਿਹੜੇ ਹੈਗੇ ਆ ਉਹਨਾਂ ਤੇ ਰਾਹ ਤੇ ਚੱਲੀਏ ਤੇ ਸਾਰੀ ਦੁਨੀਆ ਨੂੰ ਅਸੀਂ ਅੱਗੇ ਵਧਾਈਏ। ਸਮਾਧ ਹੈਗੀ ਹੈ ਜਿਹੜੀ ਅਸੀਂ ਤੁਹਾਡੇ ਸਾਹਮਣੇ ਨਾਲ ਸ਼ੇਅਰ ਕਰ ਰਹੇ ਹਾਂ। ਇਸ ਤੁਹਾਨੂੰ ਸਭ ਨੂੰ ਕਹਿੰਦੇ ਆ ਇੱਥੇ ਆਓ, ਇਸ ਪਿੰਡ ਵਿੱਚ ਆਓ ਤੇ ਸਮਾਧ ਦੇ ਆ ਕੇ ਇੱਥੇ ਦਰਸ਼ਨ ਕਰੋ ਤੇ ਸ਼ਰਧਾਂਜਲੀ ਪੇਸ਼ ਕਰੋ ਭਾਈ ਕਨਈਆ ਨੂੰ, ਜਿਨ੍ਹਾਂ ਨੇ ਹਰ ਇੱਕ ਬੰਦੇ ਨੂੰ ਬੰਦਾ ਦੇਖਿਆ। ਇਹ ਨਹੀਂ ਦੇਖਿਆ ਕਿ ਮੁਸਲਮਾਨ ਹੈ ਜਾਂ ਸਿੱਖ ਹੈ, ਤੇ ਗੁਰੂ ਸਾਹਿਬ ਨੇ ਕਿਹਾ ਇਹੀ ਮੇਰਾ ਅਸਲੀ ਸਿੱਖ ਹੈ ਜੀ। ਇੱਥੇ ਆ ਕੇ ਉਹਨਾਂ ਨੇ ਸੇਵਾ ਕੀਤੀ, ਲੋਕਾਂ ਨੂੰ ਪਾਣੀ ਪਿਲਾ ਜਰਨੈਲੀ ਰੋਡ ਤੇ। ਅਸੀਂ ਵੀ ਉਹਨਾਂ ਦੇ ਰਸਤੇ ਚੱਲੀਏ ਤੇ ਇਹ ਨਾ ਸੋਚੀਏ
ਕਿ ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਸਭ ਰੱਬ ਦੇ ਬੰਦੇ ਹੈਗੇ ਹੈ ਤੇ ਸਭ ਨੂੰ ਅਸੀਂ ਬਰਾਬਰ ਹੀ ਆਪਸ ਵਿੱਚ ਰਲ ਮਿਲ ਕੇ ਰਹੀਏ ਤੇ ਪਿਆਰ ਮੁਹੱਬਤ ਕਰੀਏ। ਪਹਿਲੇ ਦਾ ਨਾਮ ਹੁੰਦੇ ਕਾਮਾ ਸਰਾਏ ਪਿੰਡ ਹੁੰਦਾ ਸੀ ਜੀ, ਜਿਹਦੇ ਅੰਦਰੋਂ ਜਰਨੈਲੀ ਸੜਕ ਲੰਘਦੀ ਸੀ। ਤੁਸੀਂ ਦੇਖ ਸਕਦੇ ਹੋ ਅਜੇ ਵੀ ਇਸ ਪਿੰਡ ਦੇ ਚੜ੍ਹਦੇ ਤੇ ਲਹਿੰਦੇ ਵਾਲੇ ਪਾਸ 2 ਦਰਵਾਜ਼ੇ ਹੈਗੇ ਆ, ਉਹ ਅਜੇ ਵੀ ਜਰਨੈਲੀ ਸੜਕ ਤੋਂ ਦਿਖਦੀ ਹੈ ਜੀ। ਇਸ ਵੀਡੀਓ ਦੀ ਸ਼ਰਧਾਂਜਲੀ ਅਸੀਂ ਧੰਨਾ ਸਿੰਘ ਚਾਹਲ ਪਟਿਆਲਵੀ ਵੀਰ ਜੀ ਨੂੰ ਪੇਸ਼ ਕਰਦੇ ਹਾਂ, ਜਿਹੜੇ 1932 ਵਿੱਚ ਇੱਥੇ ਗਏ ਸੀ ਤੇ ਇਹ ਯਾਦਗਾਰ ਉਹਨਾਂ ਨੇ ਆਪਣੀ ਡਾਇਰੀ 'ਚ ਲਿਖੀ, ਫਿਰ ਕਿਸੇ ਨੇ ਡਾਇਰੀ ਛਪਵਾਈ ਬੈਠ ਕੇ, ਫਿਰ ਅਸੀਂ ਇਹ ਡਾਇਰੀ ਪੜ੍ਹੀ ਜੀਵੇ ਸਾਂਝਾ ਪੰਜਾਬ ਨੇ। ਇਸ ਕਰਕੇ ਇਤਿਹਾਸ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਕੱਲੇ ਇਹਨੂੰ ਆਪਣੇ ਦਿਮਾਗ ਵਿੱਚ ਨਾ ਰੱਖੀਏ। ਦਿਮਾਗ ਸਾਡੇ ਭੁੱਲ ਜਾਂਦੇ ਹੈ, ਸਾਡੀ ਜਿਹੜੀ ਮੈਮਰੀ ਕਮਿਊਨਿਟੀ ਉਹ ਅਸੀਂ ਭੁੱਲ ਜਾਂਦੇ ਹਾਂ, ਲੇਕਿਨ ਇਹ ਅਸੀਂ ਜ਼ਰੂਰ ਲਿਖੀਏ ਵੀ ਤਾਂ ਕਿ ਅਗਲੀ ਪੁਸ਼ਤਾਂ ਜਿਹੜੀਆਂ ਸਾਡੀਆਂ ਹੈਗੀਆਂ ਉਹਨਾਂ ਨੂੰ ਇਤਿਹਾਸ ਯਾਦ ਰਹੇ। ਇਹ ਉਹ ਜਗ੍ਹਾ ਹੈਗੀ ਹੈ ਜੀ ਜਿੱਥੇ ਭਾਈ ਕਨਈਆ, ਇੱਥੋਂ ਕੋਈ 50 ਮੀਟਰ ਤੇ ਹਾਰੋ ਨਦੀ ਹੈਗੀ ਹੈ ਜੀ, ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਤੇ, ਉੱਥੋਂ ਪਾਣੀ ਲੈ ਕੇ ਆਉਂਦੇ ਸੀ ਤੇ ਜਰਨੈਲੀ ਸੜਕ ਤੇ ਜਾ ਕੇ ਹਰ ਰੋਜ਼ ਕਹਿੰਦੇ ਆ ਤੇ ਇਤਿਹਾਸ ਦੱਸਦਾ 360 ਘੜੇ ਭਰ ਕੇ ਲੈ ਕੇ ਆਉਂਦੇ ਸੀ। ਉੱਥੇ ਜਾ ਕੇ ਜਰਨੈਲੀ ਸੜਕ ਤੇ ਸਾਰੇ ਜਿਹੜੀ ਸੰਗਤਾਂ ਆਉਂਦੀਆਂ ਸੀ, ਜੋ ਵੀ ਧਰਮ ਦੀਆਂ ਹੋਣ, ਉਹਨਾਂ ਨੂੰ ਪਾਣੀ ਪਿਲਾਉਂਦੇ ਸੀ ਜੀ। ਜਦੋਂ ਆਨੰਦਪੁਰ ਦੀ ਲੜਾਈ ਹੋਈ ਹੈ, ਉਹਦੇ 'ਚ ਹਿਸਟਰੀ ਦਾ ਬਕਾਇਦਾ ਰਿਕਾਰਡਡ ਹੈਗਾ ਕਿ ਕਈ ਸਿੱਖਾਂ ਨੇ ਆ ਕੇ 10ਵੇਂ ਪਾਤਸ਼ਾਹ ਨੂੰ ਆ ਕੇ ਅਲਾਮਾ ਦਿੱਤਾ ਕਿ ਤੁਹਾਡਾ ਇੱਕ ਸਿੱਖ ਹੈਗਾ ਜਿਹੜਾ ਮੁਸਲਮਾਨਾਂ ਨੂੰ ਪਾਣੀ ਪਿਲਾਈ ਜਾਂਦਾ ਹੈ। ਤੇ ਗੁਰੂ ਸਾਹਿਬ ਨੇ ਬੁਲਾਇਆ, ਭਾਈ ਕਨਈਆ ਜੀ ਆਏ ਤੇ ਕਹਿੰਦੇ ਕਿ ਵੀ ਮੈਨੂੰ ਤੇ ਸਭ ਰੱਬ ਦੇ ਬੰਦੇ ਦਿਖਦੇ, ਬੇਸ਼ੱਕ ਮੁਸਲਮਾਨ ਹੋਵੇ ਜਾਂ ਸਿੱਖ ਹੋਵੇ, ਉਹ ਤਾਂ ਰੱਬ ਦੇ ਬੰਦੇ ਦਿਖਦੇ ਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹੀ ਅਸਲੀ ਮੇਰਾ ਸਿੱਖ ਹੈਗਾ, ਜਿਹਨੂੰ ਕੁਝ ਦਾ ਮਜ਼ਹਬ ਨਹੀਂ ਦਿਖਦਾ, ਸਿਰਫ ਰੱਬ ਦੇ ਬੰਦੇ ਦਿਖਦੇ। ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੀ ਫੋਟੋ 1932 ਵਿੱਚ ਧੰਨਾ ਸਿੰਘ ਨੇ ਲਿੱਤੀ ਸੀ, ਤੇ ਸੱਜੇ ਪਾਸੇ ਤੁਹਾਡੇ ਉਹ ਫੋਟੋ ਹੈ ਜਿਹੜੀ ਜੀਵੇ ਸਾਂਝਾ ਪੰਜਾਬ ਨੇ 2024 ਵਿੱਚ ਲਿੱਤੀ ਸੀ। ਆਪ ਇਸ ਗੱਲ ਨੂੰ ਦੇਖ ਸਕਦੇ ਹੋ ਕਿ ਧੰਨਾ ਸਿੰਘ ਨੇ ਜੋ ਲਿਖਿਆ ਸੀ 1932 ਜਦੋਂ ਗਏ ਇਸ ਜਗ੍ਹਾ ਤੇ, ਉਹ ਹੁਣ ਜੀਵੇ ਸਾਂਝਾ ਪੰਜਾਬ ਨੇ ਉਹਨਾਂ ਦੀ ਹੀ ਚੀਜ਼ ਵਰਤ ਕੇ ਇਤਿਹਾਸ ਅਸੀਂ ਭਾਈ ਕਨਈਆ ਦੀ ਧਰਮਸਾਲ ਦੇ ਸਮਾਧ ਲੱਭੀ ਹੈ ਜੀ। ਇਹ ਜੀ ਬਹੁਤ ਜ਼ਰੂਰੀ ਹੈ ਕਿ ਸਾਡਾ ਇਤਿਹਾਸ ਹੈ ਜਿਹੜਾ ਉਹ ਅਸੀਂ ਲਿਖੀਏ। ਅਗਰ ਧੰਨਾ ਸਿੰਘ ਇਤਿਹਾਸ ਨਾ ਲਿਖਦੇ, ਇਹ ਸਮਾਧ ਸਾਡੇ ਦਿਮਾਗ ਵਿੱਚੋਂ, ਸਾਡੀ ਹੋਸ਼ੋ ਆਵਾਜ਼ ਵਿੱਚੋਂ ਹੀ ਬਿਲਕੁਲ ਖਤਮ ਹੋ ਜਾਣੀ ਸੀ। ਇਸ ਕਰਕੇ ਜੀ ਇਹ ਜਿਹੜੀ ਵੀਡੀਓ ਹੈ, ਇਹਦੀ ਸ਼ਰਧਾਂਜਲੀ ਜਿਹੜੀ ਹੈਗੀ ਹੈ, ਹਾਂਜੀ, ਉਹ ਅਸੀਂ ਧੰਨਾ ਸਿੰਘ ਪਟਿਆਲਵੀ ਨੂੰ ਪੇਸ਼ ਕਰਦੇ ਹਾਂ।